ਇੱਕ ਫਿਲਮ ਜਿਹਨੂੰ ਬਣਾਉਣ ਵਿੱਚ ਰਾਜ ਕਪੂਰ ਨੂੰ ਪੂਰੇ 6 ਸਾਲ ਲੱਗ ਗਏ। ਇਹਨਾਂ ਆਪਣਾ ਸਟੂਡੀਓ ਵੀ ਗਿਰਵੀ ਰੱਖ ਦਿੱਤਾ। ਜਦੋਂ ਫਿਲਮ ਰਿਲੀਜ਼ ਹੋਈ ਤੇ ਲੋਕਾਈ ਇਹਨੂੰ ਰਿਜੈਕਟ ਕਰ ਦਿੱਤਾ, ਪਰ ਸਮੇਂ ਦੇ ਨਾਲ ਉਹ ਫਿਲਮ ਇੱਕ ਕਲਟ ਕਲਾਸਿਕ ਬਣ ਗਈ। ਇਹ ਕਹਾਣੀ ਮੇਰਾ ਨਾਮ ਜੋਕਰ ਦੀ ਹੈ। 14 ਦਸੰਬਰ 1924 ਨੂੰ ਪਿਸ਼ਾਵਰ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਪ੍ਰਿਥਵੀ ਰਾਜ ਕਪੂਰ ਦੇ ਘਰ ਜਨਮ ਲਿਆ। ਰਾਜ ਕਪੂਰ ਨੇ ਇੱਕ ਐਸੇ ਪਰਿਵਾਰ ਵਿੱਚ ਜਨਮ ਲਿਆ ਜੋ ਅੱਗੇ ਜਾ ਕੇ ਹਿੰਦੀ ਸਿਨੇਮਾ ਦਾ ਸਭ ਤੋਂ ਵੱਡਾ ਖਾਨਦਾਨ ਬਣਿਆ। 11 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਸਕਰੀਨ ਅਪੀਅਰੈਂਸ ਕੀਤੀ ਫਿਲਮ ਇਨਕਲਾਬ ਤੋਂ। 1947 ਵਿੱਚ ਉਹਨਾਂ ਨੀਲ ਕਮਲ ਵਿੱਚ ਲੀਡ ਰੋਲ ਕੀਤਾ। ਸਾਹਮਣੇ ਮਧੂਬਾਲਾ ਸੀ ਤੇ ਸਿਰਫ 24 ਸਾਲ ਦੀ ਉਮਰ ਵਿੱਚ ਉਹਨੇ ਆਪਣਾ ਪ੍ਰੋਡਕਸ਼ਨ ਹਾਊਸ ਆਰ.ਕੇ. ਫਿਲਮਸ ਸ਼ੁਰੂ ਕਰ ਦਿੱਤਾ। 1948 ਵਿੱਚ ਉਹਨਾਂ ਪਹਿਲੀ ਫਿਲਮ ਡਾਇਰੈਕਟ ਕੀਤੀ ਜਿਹਦਾ ਨਾਂ ਸੀ ਆਗ, ਜਿਸ ਵਿੱਚ ਉਹਨਾਂ ਆਪ ਵੀ ਐਕਟਿੰਗ ਕੀਤੀ। ਉਸ ਤੋਂ ਬਾਅਦ ਬਰਸਾਤ, ਜੋ ਕਿ ਸੁਪਰ ਹਿੱਟ ਰਹੀ, ਜਿਨੇ ਆਰ.ਕੇ. ਫਿਲਮਸ ਨੂੰ ਐਸਟੈਬਲਿਸ਼ ਕਰ ਦਿੱਤਾ। 1950 ਵਿੱਚ ਆਵਾਰਾ ਤੇ ਸ਼੍ਰੀ 420 ਰਾਜ ਕਪੂਰ ਨੂੰ ਗਲੋਬਲ ਸਟਾਰ ਬਣਾ ਦਿੱਤਾ। ਇਹਨਾਂ ਫਿਲਮਾਂ ਉਹਨੂੰ ਇੰਡੀਆ ਦੇ ਚਾਰਲੀ ਚੈਪਲਨ ਦੇ ਰੂਪ ਵਿੱਚ ਪਛਾਣ ਕਰਾਈ। ਇੱਕ ਸਿੱਧਾ ਭਲਾ ਮਾਨਸ ਜੋ ਸਿਸਟਮ ਨਾਲ ਲੜਦਾ ਏ ਤੇ ਦਰਸ਼ਕਾਂ ਦਾ ਦਿਲ ਜਿੱਤ ਲੈਂਦਾ ਏ। ਉਹਨਾਂ ਦੀਆਂ ਫਿਲਮਾਂ ਨਾ ਸਿਰਫ ਇੰਡੀਆ ਸਗੋਂ ਰਸ਼ੀਆ ਵਿੱਚ ਵੀ ਵੇਖੀਆਂ ਜਾਂਦੀਆਂ ਸਨ। 1964 ਵਿੱਚ ਉਹਨਾਂ ਬਣਾਈ ਸੰਗਮ, ਜੋ ਰਾਜ ਕਪੂਰ ਦੀ ਪਹਿਲੀ ਰੰਗੀਨ ਫਿਲਮ ਸੀ ਤੇ ਹਿੰਦੀ ਸਿਨੇਮਾ ਦੀ ਪਹਿਲੀ ਫਿਲਮ ਬਣੀ ਜਿਹਦੇ 2 ਇੰਟਰਵਲ ਸਨ। ਸੰਗਮ ਨੇ ਬਾਕਸ ਆਫਿਸ ਦੇ ਰਿਕਾਰਡ ਤੋੜ ਦਿੱਤੇ ਤੇ ਰਾਜ ਕਪੂਰ ਦਾ ਨਾਂ ਹੋਰ ਸਿਖਰਾਂ ਤੇ ਚੜ੍ਹਿਆ। ਉਹਦੇ ਲਈ ਸਿਨੇਮਾ ਸਿਰਫ ਇੱਕ ਕੈਰੀਅਰ ਨਹੀਂ ਸੀ, ਇੱਕ ਪੈਸ਼ਨ ਸੀ। ਹਰ ਫਰੇਮ ਵਿੱਚ ਉਹ ਆਪਣੀ ਜ਼ਿੰਦਗੀ ਤੇ ਜਜ਼ਬਾਤ ਪਾ ਦਿੰਦੇ ਸਨ। ਇਸੇ ਜਨੂੰਨ ਨਾਲ ਉਹਨਾਂ ਸ਼ੁਰੂ ਕੀਤਾ ਆਪਣਾ ਸਭ ਤੋਂ ਵੱਡਾ ਸੁਪਨਾ, ਮੇਰਾ ਨਾਂ ਜੋਕਰ। 1950 ਤੱਕ ਉਹ ਕਈ ਸੁਪਰ ਹਿੱਟ ਫਿਲਮਾਂ ਦੇ ਚੁੱਕੇ ਸਨ, ਪਰ ਉਹਦੇ ਅੰਦਰ ਕੋਈ ਹੋਰ ਕਹਾਣੀ ਚੱਲ ਰਹੀ ਸੀ। ਆਪਣੀ ਜ਼ਾਤੀ ਜਿੱਦੋ-ਜਹਿਦ ਤੋਂ ਮੁਤਾਸਰ ਹੋ ਕੇ ਉਹਨੇ ਸੋਚਿਆ ਇੱਕ ਅਜਿਹੀ ਫਿਲਮ ਬਣਾਈ ਜਾਵੇ ਜੋ ਇੱਕ ਜੋਕਰ ਦੀ ਜੀਵਨੀ ਨੂੰ ਦਰਸਾਏ। ਜੋਕਰ ਜੋ ਲੋਕਾਂ ਨੂੰ ਹਸਾਉਂਦਾ ਏ ਪਰ ਆਪਣੇ ਦੁੱਖ ਲੁਕਾਉਂਦਾ ਏ। ਤੇ ਇੱਥੋਂ ਹੀ ਸ਼ੁਰੂ ਹੁੰਦੀ ਹੈ ਮੇਰਾ ਨਾਮ ਜੋਕਰ ਦੀ ਸਟੋਰੀ। ਇਸ ਫਿਲਮ ਦਾ ਸਕਰੀਨ ਪਲੇ ਖਵਾਜਾ ਅਹਿਮਦ ਅੱਬਾਸ ਨੇ ਲਿਖਿਆ ਤੇ ਫਿਲਮ ਦੇ ਕਈ ਸੀਨ ਰਾਜ ਕਪੂਰ ਦੀ ਆਪਣੀ ਜ਼ਿੰਦਗੀ ਤੋਂ ਇਨਸਪਾਇਰ ਸਨ। ਅਸਲ ਫਿਲਮ 6 ਚੈਪਟਰ ਦੀ ਸੋਚੀ ਗਈ ਸੀ, ਪਰ ਫਾਈਨਲ ਵਰਜ਼ਨ ਸਿਰਫ 3 ਚੈਪਟਰ ਦਾ ਹੋਇਆ। ਰਾਜ ਕਪੂਰ ਫਿਲਮ ਦੇ ਹਰ ਚੈਪਟਰ ਨੂੰ ਵੱਖਰਿਆਂ ਕਰਕੇ ਵੇਖਦੇ ਸਨ ਤੇ ਇੱਕ ਵੱਖਰਾ ਪ੍ਰੋਜੈਕਟ ਸਮਝਦੇ ਸਨ। ਇਸ ਫਿਲਮ ਲਈ ਰਾਜ ਕਪੂਰ ਨੇ ਇੱਕ ਮਲਟੀ ਫਿਲਮ ਕਾਸਟ ਕੀਤੀ। ਧਰਮਿੰਦਰ, ਮਨੋਜ ਕੁਮਾਰ, ਰਾਜੇਂਦਰ ਕੁਮਾਰ, ਸੈਨੀ ਗਰੇਵਾਲ, ਪਦਮਨੀ ਤੇ ਰਸ਼ੀਅਨ ਐਕਟਰੈਸ ਸੈਨਿਆਰਾ ਪਿਕਸੋ। ਸਭ ਤੋਂ ਖਾਸ, ਰਿਸ਼ੀ ਕਪੂਰ ਨੇ ਇਸ ਫਿਲਮ ਤੋਂ ਆਪਣਾ ਡੈਬਿਊ ਕੀਤਾ ਯੰਗ ਰਾਜੂ ਦੇ ਰੋਲ ਵਿੱਚ। ਫਿਲਮ ਦੀ ਸ਼ੂਟਿੰਗ 6 ਸਾਲ ਤੱਕ ਚੱਲੀ। ਰਾਜ ਕਪੂਰ ਨੇ ਆਪਣੀ ਸਾਰੀ ਜਮ੍ਹਾਂ ਪੂੰਜੀ ਲਾ ਦਿੱਤੀ, ਇੱਥੋਂ ਤੱਕ ਕਿ ਇਹਨੂੰ ਆਪਣਾ ਸਟੂਡੀਓ ਤੇ ਘਰ ਵੀ ਗਿਰਵੀ ਰੱਖਣਾ ਪਿਆ। ਜਦੋਂ ਤੱਕ ਪਹਿਲਾ ਚੈਪਟਰ ਸ਼ੂਟ ਹੋਇਆ, ਫਿਲਮ ਡਰੇ ਤੇ ਓਵਰ ਬਜਟ ਹੋ ਚੁੱਕੀ ਸੀ। ਫਿਲਮ ਦੀ ਸ਼ੂਟਿੰਗ ਦਾਰਜੀਲਿੰਗ ਦੇ ਸੈੱਟ ਤੋਂ
ਨੇਪਾਲ ਤੇ ਮਾਸਕੋ ਦੀ ਸਰਕਸ ਤੋਂ ਲੈ ਕੇ ਆਰਕੇ ਸਟੂਡੀਓ ਤੱਕ ਹੋਈ। ਰਾਜ ਕਪੂਰ ਨੇ ਮੇਰਾ ਨਾਂ ਜੋਕਰ ਵਿੱਚ ਆਪਣੀਆਂ ਪੁਰਾਣੀਆਂ ਫਿਲਮਾਂ ਨੂੰ ਟ੍ਰਿਬਿਊਟ ਵੀ ਦਿੱਤਾ। ਦੂਸਰੇ ਚੈਪਟਰ ਦੇ ਅਖੀਰ ਵਿੱਚ ਆਵਾਰਾ ਦਾ ਟਾਈਟਲ ਸੁਣਨ ਨੂੰ ਮਿਲਦਾ ਹੈ। ਇਹਦਾ ਇਹ ਗਾਣਾ ਕਿ ਜੋਕਰ ਸਾਰਾ ਜ਼ਮਾਨਾ ਗਾਏਗਾ ਵਿੱਚ ਇੱਕ ਬੱਚਾ ਸ਼੍ਰੀ 420 ਦੀ ਰੀਲਸ ਚਲਾਉਂਦਾ ਹੈ ਸਰਕਾਰਾਮਾ ਵਿੱਚ, ਤੇ ਉਹ ਗਾਣਾ ਰਾਜ ਕਪੂਰ ਗਾ ਰਿਹਾ ਹੈ ਤੇ ਸਿਨੇਮਾਸਕੋਪ ਤੇ ਉਹਨਾਂ ਦੇ ਕੁਝ ਪੁਰਾਣੇ ਫੋਟੋ ਦਿਸਦੇ ਨੇ। ਇੱਕ ਤਰ੍ਹਾਂ ਉਹਨਾਂ ਦੀ ਸਿਨੇਮੈਟਿਕ ਜਰਨੀ ਦਾ ਇੱਕ ਵਿਜ਼ੂਅਲ ਹੋਵੇ। ਸਾਲਾਂ ਦੀ ਮਿਹਨਤ ਤੋਂ ਬਾਅਦ ਜਦੋਂ ਫਿਲਮ ਮੁਕੰਮਲ ਹੋਈ ਤੇ ਉਹਦਾ ਫਾਈਨਲ ਕੱਟ 4 ਘੰਟੇ 15 ਮਿੰਟ ਦਾ ਸੀ, 2 ਇੰਟਰਵਲ ਦੇ ਨਾਲ। ਮੇਰਾ ਨਾਮ ਜੋਕਰ ਇੱਕ ਐਸੀ ਫਿਲਮ ਸੀ ਜਿਸ ਵਿੱਚ ਰਾਜ ਕਪੂਰ ਨੇ ਆਪਣੇ ਦਿਲ ਤੇ ਪੂਰੀ ਤਾਕਤ ਨਾਲ ਕੰਮ ਕੀਤਾ ਸੀ। 18 ਦਸੰਬਰ 1970 ਵਿੱਚ ਮੇਰਾ ਨਾਮ ਜੋਕਰ ਰਿਲੀਜ਼ ਹੋਈ, ਪਰ ਹਿੰਦੁਸਤਾਨੀ ਦਰਸ਼ਕਾਂ ਨੂੰ ਇਹ ਫਿਲਮ ਬਹੁਤ ਲੰਮੀ ਤੇ ਫਲਸਫਿਆਨਾ ਲੱਗੀ। ਆਲੋਚਕਾਂ ਇਹਨੂੰ ਸਲੋ ਤੇ ਤਜਰਬਾਤੀ ਕਿਹਾ। ਮੇਰਾ ਨਾਮ ਜੋਕਰ ਫਲਾਪ ਹੋਈ। ਇੰਨੀ ਐਕਸੈਸਿਵ ਲੈਂਥ, 4.25 ਘੰਟੇ, 2 ਵਕਫੇ ਤੇ ਭਾਰਾ ਫਲਸਫਾ ਜੋ ਉਸ ਵੇਲੇ ਦੇ ਦਰਸ਼ਕਾਂ ਨੂੰ ਸਮਝ ਨਹੀਂ ਆਈ। ਲੋਕ ਆਮ ਮਾਹੌਲੀਆ ਫਿਲਮ ਸਮਝ ਰਹੇ ਸਨ, ਪਰ ਫਿਲਮ ਦਾ ਸੀਨ ਤਜਰਬਾਤੀ ਤੇ ਫਲਸਫਿਆਨਾ ਸੀ ਤੇ ਲਿਮਿਟਿਡ ਪ੍ਰੋਮੋਸ਼ਨ ਸੀ। ਇਹਨਾਂ ਕਾਰਨਾਂ ਕਰਕੇ ਫਿਲਮ ਬਾਕਸ ਆਫਿਸ ਤੇ ਫੇਲ ਹੋ ਗਈ, ਪਰ ਬਾਅਦ ਵਿੱਚ ਆਪਣੇ ਇਹਨਾਂ ਕਾਰਨਾਂ ਕਰਕੇ ਫਿਲਮ ਨੂੰ ਕਲਟ ਕਲਾਸਿਕ ਦਾ ਸਟੇਟਸ ਮਿਲਿਆ। ਉੱਥੇ ਹੀ ਸੰਗਮ ਵੀ ਲੰਮੀ ਫਿਲਮ ਸੀ, ਉਹਦੇ ਵੀ 2 ਇੰਟਰਵਲ ਸਨ, ਪਰ ਉਹਦੀ ਸਟੋਰੀ ਆਮ, ਰਿਲੇਟਿਵ ਤੇ ਲਵ ਟ੍ਰਾਇਐਂਗਲ ਸੀ। ਕਲੀਅਰ ਪਲਾਟ ਸੀ, ਇਮੋਸ਼ਨਸ ਸਟਰੋਂਗ ਸਨ ਤੇ ਕਲਾਈਮੈਕਸ ਟ੍ਰੈਜਿਕ ਵਿੱਚ ਸੀ। ਇਸੇ ਕਾਰਨ ਉਹ ਹਿੱਟ ਹੋ ਗਈ। ਪਰ ਮੇਰਾ ਨਾਮ ਜੋਕਰ ਆਪਣੇ ਵੇਲੇ ਤੋਂ ਅੱਗੇ ਦੀ ਫਿਲਮ ਸੀ। ਰਾਜ ਕਪੂਰ ਇਸ ਫਿਲਮ ਲਈ ਆਪਣੀ ਸਾਲਾਂ ਦੀ ਮਿਹਨਤ ਲਾ ਦਿੱਤੀ ਸੀ। ਪ੍ਰੋਡਕਸ਼ਨ ਵਿਚਾਲੇ ਉਹਨੇ ਆਪਣਾ ਘਰ ਤੇ ਸਟੂਡੀਓ ਵੀ ਗਿਰਵੀ ਰੱਖਿਆ, ਪਰ ਰਿਲੀਜ਼ ਤੋਂ ਬਾਅਦ ਦਰਸ਼ਕਾਂ ਜਦੋਂ ਫਿਲਮ ਰੱਦ ਕਰ ਦਿੱਤੀ ਤਾਂ ਰਾਜ ਕਪੂਰ ਨੂੰ ਮਾਲੀ ਧੱਚਕੇ ਦੇ ਨਾਲ-ਨਾਲ ਸਦਮਾ ਵੀ ਪਹੁੰਚਿਆ। ਇਹ ਉਹਦੇ ਕੈਰੀਅਰ ਦਾ ਸਭ ਤੋਂ ਔਖਾ ਵੇਲਾ ਸੀ। 2 ਸਾਲ ਬਾਅਦ ਉਹਨੇ ਫਿਲਮ ਦੀ ਡਿਸਟ੍ਰੀਬਿਊਸ਼ਨ ਦੇ ਹੱਕ ਇੱਕ ਰੂਸੀ ਕੰਪਨੀ ਨੂੰ ਵੇਚ ਦਿੱਤੇ। 15 ਲੱਖ ਵਿੱਚ ਉਸ ਵੇਲੇ ਇਹ ਵੱਡੀ ਰਕਮ ਸੀ। ਇਸ ਫੈਸਲੇ ਨੇ ਰਾਜ ਕਪੂਰ ਨੂੰ ਬਚਾ ਲਿਆ। ਰਸ਼ੀਆ ਵਿੱਚ ਫਿਲਮ ਨੂੰ 3 ਕਿਸ਼ਤਾਂ ਵਿੱਚ ਰਿਲੀਜ਼ ਕੀਤਾ ਗਿਆ ਤੇ ਉੱਥੇ ਇਹ ਫਿਲਮ ਬਲਾਕਬਸਟਰ ਸਾਬਤ ਹੋਈ। ਰਾਜ ਕਪੂਰ ਉੱਥੇ ਇੱਕ ਕਲਟ ਹੀਰੋ ਬਣ ਗਿਆ। ਉਹਦੀ ਮਾਨਤਾ ਇੰਨੀ ਵੱਧ ਗਈ ਕਿ ਉਹਦੇ ਗਾਣੇ ਅੱਜ ਵੀ ਰੂਸ ਵਿੱਚ ਸੁਣੇ ਜਾਂਦੇ ਨੇ। ਜੋ ਫਿਲਮ ਹਿੰਦੁਸਤਾਨ ਵਿੱਚ ਵਕਤ ਤੋਂ ਅੱਗੇ ਸੀ, ਉਹ ਰੂਸ ਵਿੱਚ ਲੋਕਾਂ ਦੇ ਦਿਲ ਜਿੱਤ ਲੈ ਗਈ। ਮੇਰਾ ਨਾਮ ਜੋਕਰ ਇੱਕ ਟਾਈਮਲੈਸ ਕਲਾਸਿਕ ਬਣ ਗਈ ਹੈ। ਇੰਡੀਆ ਵਿੱਚ ਫਲॉप ਹੋਣ ਦੇ ਬਾਵਜੂਦ ਇਹਨੇ ਮਲਟੀਪਲ ਅਵਾਰਡ ਜਿੱਤੇ। ਮੇਰਾ ਨਾਮ ਜੋਕਰ ਨੇ 3 ਨੈਸ਼ਨਲ ਅਵਾਰਡ ਜਿੱਤੇ। ਰਸ਼ੀ ਕਪੂਰ ਨੂੰ ਬੈਸਟ ਚਾਈਲਡ ਆਰਟਿਸਟ ਦਾ ਅਵਾਰਡ ਮਿਲਿਆ। ਮੰਨਾ ਡੇ ਨੂੰ ਪਲੇਬੈਕ ਸਿੰਗਰ ਦਾ ਅਵਾਰਡ ਮਿਲਿਆ ਇਸ ਗਾਣੇ ਤੇ ਭਾਈ ਜ਼ਰਾ ਦੇਖ ਕੇ ਚਲੋ, ਤੇ ਰਾਧੂ ਕਰਮਾਕਰ ਨੂੰ ਬੈਸਟ ਸਿਨੇਮਾਟੋਗ੍ਰਾਫੀ ਕਲਰ ਲਈ ਫਿਲਮ ਫੇਅਰ ਵਿੱਚ ਰਾਜ ਕਪੂਰ ਬੈਸਟ ਐਕਟਰ ਦਾ ਅਵਾਰਡ ਲਿਆ। ਸ਼ੰਕਰ ਜੈਕਿਸ਼ਨ ਨੂੰ ਬੈਸਟ ਮਿਊਜ਼ਿਕ ਤੇ ਸਾਊਂਡ ਗ੍ਰਾਫਿਕ ਦਾ ਅਵਾਰਡ ਮਿਲਿਆ। ਸਿਨੇਮਾਟੋਗ੍ਰਾਫੀ ਨੂੰ ਵੀ ਅਵਾਰਡ ਮਿਲੇ। ਮੇਰਾ ਨਾਮ ਜੋਕਰ ਇੱਕ ਸੈਮੀ ਆਟੋਬਾਇਓਗ੍ਰਾਫੀ ਫਿਲਮ ਹੈ। ਰਾਜ ਕਪੂਰ ਦੇ ਸਭ ਤੋਂ ਜ਼ਾਤੀ ਪ੍ਰੋਜੈਕਟ ਰਿਲੀਜ਼ ਵੇਲੇ ਸ਼ਾਇਦ ਦਰਸ਼ਕ ਤਿਆਰ ਨਹੀਂ ਸਨ, ਪਰ ਅੱਜ ਇਹਨੂੰ ਮਿਸਅੰਡਰਸਟੈਂਡ ਮਾਸਟਰਪੀਸ ਮੰਨਿਆ ਜਾਂਦਾ ਹੈ।
ਰਾਜ ਕਪੂਰ ਨੇ ਸਭ ਕੁਝ ਗਵਾ ਕੇ ਵੀ ਇੱਕ ਗੱਲ ਨਹੀਂ ਭੁੱਲੀ, ਜਾ ਰਾਜੂ, ਯੂ ਮਸਟ ਗੋਨ। ਰਾਜ ਕਪੂਰ ਇਸੇ ਜਨੂਨ ਪਾਰੋਂ ਆਪਣੀ ਵੱਖਰੀ ਸ਼ਨਾਖਤ ਰੱਖਦੇ ਨੇ। ਇਸ ਦਾ ਗ੍ਰੇਟ ਸ਼ੋਮੈਨ ਰਾਜ ਕਪੂਰ। ਇਹ ਸੀ ਕਹਾਣੀ ਮੇਰਾ ਨਾਂ ਜੋਕਰ ਦੀ।